ਅਸਲਾਮੁਅਲੈਕੁਮ ਵਿਊਅਰਸ। ਦੋ ਦੋਸਤ ਬੱਸ 'ਚ ਸਫ਼ਰ ਕਰ ਰਹੇ ਹੁੰਦੇ ਨੇ ਅਤੇ ਅਚਾਨਕ ਬੱਸ 'ਚ ਡਾਕੂ ਆ ਜਾਂਦੇ ਨੇ ਅਤੇ ਉਹ ਬੱਸ ਲੁੱਟਣ ਲੱਗ ਪੈਂਦੇ ਨੇ ਅਤੇ ਉਹਨਾਂ 'ਚ ਇੱਕ ਡਾਕੂ ਜਿਹੜਾ ਸੀ ਨਾ, ਉਹ ਇਹਨਾਂ ਦੋਵਾਂ ਦੋਸਤਾਂ ਵੱਲ ਵੀ ਆ ਜਾਂਦਾ ਹੈ ਅਤੇ ਇੱਕ ਨੂੰ ਕਹਿੰਦਾ ਕਿ ਚਲੋ ਬਈ ਜੋ ਕੁਛ ਹੈ ਨਿਕਾਲ ਦਿਓ। ਅਤੇ ਉਹ ਜਦੋਂ ਐਸਾ ਜੇਬ 'ਚ ਹੱਥ ਪਾਉਣ ਲੱਗਦਾ ਮੁੰਡਾ, ਅਤੇ ਉਹ ਡਾਕੂ ਨੂੰ ਕਹਿੰਦਾ ਕਿ ਕਾਕਾ ਕੀ ਨਾਂ ਹੈ ਤੇਰਾ? ਉਹ ਕਹਿੰਦਾ ਜੀ ਮੇਰਾ ਨਾਮ ਇਖਲਾਸ ਹੈ। ਕਹਿੰਦਾ ਅੱਛਾ, ਜਾਂ ਫਿਰ ਸੂਰਾ ਇਖਲਾਸ ਸੁਣਾ। ਉਹ ਲੜਕਾ ਕਹਿੰਦਾ ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਕੁਲ ਹੁਵ ਅੱਲਾਹੂ ਅਹਦ ਅੱਲਾਹੂ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਨ ਲਹੂ ਕੁਫੂਵਨ ਅਹਦ। ਉਹ ਡਾਕੂ ਕਹਿੰਦਾ ਕਿ ਚੱਲ ਫਿਰ ਰਹਿਣ ਦੇ, ਤੂੰ ਕੁਛ ਨਾ, ਅਸੀਂ ਨੇ ਤੈਨੂੰ ਲੁੱਟਣਾ ਯਾਰ, ਅੱਛਾ ਨਹੀਂ ਲੱਗਦਾ, ਤੂੰ ਰਹਿਣ ਦੇ, ਜੋ ਕੁਛ ਤੇਰੇ ਕੋਲ ਹੈ ਤੂੰ ਆਪਣੀ ਜੇਬ 'ਚ ਰਹਿਣ ਦੇ। ਉਹ ਨਾਲ ਦੇ ਵੱਲ ਧਿਆਨ ਕਰਦੇ ਸੀ, ਨਾਲ ਦੇ ਦਾ ਨਾਂ ਸੀ ਯਾਸੀਨ। ਉਹ ਹੁਣ ਪਰੇਸ਼ਾਨ ਹੋ ਜਾਂਦਾ ਕਿ ਨਾ ਮੈਨੂੰ ਪੁੱਛਿਆ ਕਿ ਤੇਰਾ ਕੀ ਨਾਂ ਹੈ ਅਤੇ ਮੈਨੂੰ ਦੱਸਣਾ ਪੈਣਾ ਯਾਸੀਨ। ਯਾਸੀਨ ਮੈਨੂੰ ਆਉਂਦੀ ਕੋ ਨਹੀਂ, ਮੈਂ ਤਾਂ ਲੁੱਟਿਆ ਜਾਵਾਂਗਾ। ਲਿਹਾਜ਼ਾ ਉਹ ਬੜਾ ਜ਼ੇਨ 'ਤੇ ਗੌਰ ਕਰਦਾ, ਤੁਹਾਨੂੰ ਇੱਕ ਬੜਾ ਪਿਆਰਾ ਜਵਾਬ ਜ਼ੇਨ 'ਚ ਆ ਜਾਂਦਾ ਹੈ। ਉਧਰ ਡਾਕੂ ਉਧਰੋਂ ਵਿਹਲਾ ਹੋ ਕੇ ਕਹਿੰਦਾ, ਹਾਂ ਕਾਕਾ ਤੇਰਾ ਕੀ ਨਾਂ ਹੈ? ਕਹਿੰਦਾ ਜੀ ਨਾਂ ਤਾਂ ਮੇਰਾ ਯਾਸੀਨ ਹੈ, ਪਰ ਪਿਆਰ ਨਾਲ ਸਾਰੇ ਮੈਨੂੰ ਕੌਸਰ ਕੌਸਰ ਆਉਂਦੇ ਆ। ਉਹ ਆਂਦੇ ਨੇ ਅੱਛਾ ਫਿਰ ਤੂੰ ਸੂਰਾ ਕੌਸਰ ਸੁਣਾ ਦੇ। ਉਹ ਜਨਾਬ ਫਟ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਇਨਾ ਆਤੀਨਾਕਲ ਕੌਸਰ ਫਸੱਲੀ ਲਿਰੱਬਿਕਾ ਵਨਹਰ ਇਨ ਸ਼ਾਨੀਅਕ ਹੁਵਲ ਅਬਤਰ। ਉਹ ਡਾਕੂ ਨਾਲ ਨਾਲੇ ਹੱਸਦਾ ਹੈ ਕਿ ਉਹ ਕਿੱਡਾ ਸਮਾਰਟ ਬੱਚਾ ਹੈ ਅਤੇ ਉਹਨੇ ਕਿਸ ਤਰ੍ਹਾਂ ਆਪਣੀ ਜਾਨ ਛੁਡਾਈ ਹੈ। ਚੱਲ ਠੀਕ ਹੈ ਪੁੱਤਰ ਤੂੰ ਵੀ ਰਹਿਣ ਦੇ। ਦੂਸਰੇ ਨੂੰ ਲੁੱਟ ਕੇ ਤੁਰ ਜਾਂਦੇ ਨੇ। ਵੀਅਰਸ ਕਿਸੇ ਟਾਈਮ ਨਾ ਕੁਛ ਐਸਾ ਜਵਾਬ ਜ਼ੇਨ 'ਚ ਆ ਜਾਂਦਾ ਹੈ ਕਿ ਇਨਸਾਨ ਨੂੰ ਵੱਡੇ ਨੁਕਸਾਨ ਤੋਂ ਬਚਾ ਲੈਂਦਾ ਹੈ। ਇੱਕ ਸ਼ਖਸ ਸੀ ਹੱਜਾਜ ਬਿਨ ਯੂਸਫ, ਤਾਰੀਖੀ ਗੱਲ ਇੱਕ ਯਾਦ ਆ ਗਈ। ਉਹ ਬਹੁਤ ਜ਼ਾਲਮ ਸੀ ਵੀਅਰਸ, ਬਹੁਤ ਸਖਤ, ਬਹੁਤ ਬਹੁਤ ਹੌਲਨਾਕ ਸ਼ਖਸ ਸੀ। ਉਹਨੇ ਇੱਕ ਦਫਾ ਇੱਕ ਔਰਤ ਉਹਦੇ ਦਰਬਾਰ 'ਚ ਗਈ। ਉਸ ਦਰਬਾਰ 'ਚ ਉਸ ਔਰਤ ਦੇ ਸ਼ੌਹਰ, ਭਾਈ ਅਤੇ ਬੇਟਾ ਤਿੰਨੇ ਹੀ ਹੱਜਾਜ ਦੀ ਕੈਦ 'ਚ ਸਨ। ਅਤੇ ਜਾ ਕੇ ਕਹਿੰਦੀ ਹੈ ਕਿ ਮੈਂ ਇਸ ਵਾਸਤੇ ਆਈ ਹਾਂ ਕਿ ਤੂੰ ਮਿਹਰਬਾਨੀ ਕਰ, ਮੇਰਾ ਭਾਈ, ਮੇਰਾ ਸ਼ੌਹਰ ਅਤੇ ਮੇਰਾ ਬੇਟਾ ਰਿਹਾਅ ਕਰ ਦੇ। ਹੱਜਾਜ ਬਹੁਤ ਜ਼ਾਲਮ ਸ਼ਖਸ ਸੀ, ਲੇਕਿਨ ਉਹ ਇਹੋ ਜਿਹੀ ਚੀਜ਼ਾਂ ਨੂੰ ਨਾ ਇੰਜੋਏ ਕਰਦਾ ਸੀ, ਇਹੋ ਜਿਹੇ ਪੁੱਠੇ ਸਿੱਧੇ ਸਵਾਲ ਕਰਨੇ। ਅਤੇ ਉਹ ਕਹਿੰਦਾ ਅੱਛਾ ਵੀ ਗੱਲ ਆ, ਮੈਂ ਤਿੰਨਾਂ ਨੂੰ ਨਹੀਂ ਛੱਡ ਸਕਦਾ, ਉਹਨਾਂ ਦਾ ਜੁਰਮ ਬੜਾ ਸੰਗੀਨ ਹੈ, ਅਤੇ ਇਸ ਤਰ੍ਹਾਂ ਕਰ ਤੂੰ ਇਹਨਾਂ ਤਿੰਨਾਂ 'ਚੋਂ ਇੱਕ ਜਿਹੜਾ ਤੂੰ ਚਾਹੁੰਦੀ ਹੈ ਛੱਡ ਦੇਣਾ, ਤਿੰਨੇ ਨਹੀਂ ਛੱਡ ਸਕਦਾ। ਅਤੇ ਹੁਣ ਤੂੰ ਫੈਸਲਾ ਕਰ ਲੈ ਕਿ ਆਪਣਾ ਹਸਬੈਂਡ ਬਚਾਉਣਾ ਈ, ਪੁੱਤਰ ਬਚਾਉਣੇ ਕਿ ਭਰਾ ਬਚਾਉਣਾ ਈ। ਉਹ ਬੀਬੀ ਸੋਚ ਕੇ ਆਂਦੀ ਹੈ ਕਿ ਬਿਹਤਰ ਹੈ ਤੇਰੀ ਮਿਹਰਬਾਨੀ, ਤੈਨੂੰ ਕੌਣ ਪੁੱਛਣ ਵਾਲਾ ਹੈ, ਤਿੰਨਾਂ ਨੂੰ ਰਿਹਾਅ ਕਰ ਦੇ, ਲੇਕਿਨ ਅਗਰ ਤੂੰ ਤਿੰਨਾਂ ਨੂੰ ਰਿਹਾਅ ਨਹੀਂ ਕਰਨਾ ਫਿਰ ਮੇਰੇ ਭਰਾ ਨੂੰ ਰਿਹਾਅ ਕਰ ਦੇ। ਉਹ ਬੜਾ ਮਹਿਜ਼ੂਜ਼ ਹੁੰਦਾ, ਠੀਕ ਹੈ, ਪਰ ਮੈਨੂੰ ਇਹਦੀ ਵਜ੍ਹਾ ਵੀ ਤੂੰ ਦੱਸਣਾ, ਕੋਈ ਲੌਜਿਕ ਵੀ ਤਾਂ ਦੇ ਕਿ ਤੇਰਾ ਭਰਾ ਕਿਉਂ ਰਿਹਾ, ਤੇਰੇ ਸਿਰ ਦਾ ਸਾਈਂ, ਤੇਰਾ ਸ਼ੌਹਰ ਹੈ, ਤੇਰੇ ਜਿਗਰ ਦਾ ਟੁਕੜਾ, ਤੇਰਾ ਬੇਟਾ ਆ, ਭਰਾ ਕਿੱਥੋਂ ਆ ਗਿਆ? ਉਹਦੀ ਤਾਂ ਆਪਣੀ ਅਲੱਗਾ ਫੈਮਿਲੀ ਹੈ। ਉਹ ਬੀਬੀ ਕਹਿੰਦੀ ਬੇਸ਼ੱਕ ਤੇਰੀ ਗੱਲ ਠੀਕ ਹੈ, ਲੇਕਿਨ ਅਗਰ ਮੈਂ ਅਕਦ ਸਾਨੀ ਕਰ ਲਵਾਂ ਅਤੇ ਮੈਨੂੰ ਸ਼ੌਹਰ ਦਾ ਰਿਸ਼ਤਾ ਮਿਲ ਜਾਏਗਾ, ਮੈਨੂੰ ਬੇਟੇ ਦਾ ਵੀ ਰਿਸ਼ਤਾ ਅੱਲਾਹ ਤਾਲਾ ਦੇ ਦੇਗਾ। ਰਿਸ਼ਤੇ ਤੋਂ ਮਹਿਰੂਮ ਨਹੀਂ ਨਾ ਹੋਣਾ ਚਾਹੁੰਦਾ ਇਨਸਾਨ, ਪਰ ਮੇਰੇ ਮਾਂ ਬਾਪ ਫੌਤ ਹੋ ਗਏ ਨੇ, ਭਰਾ ਕਿੱਥੋਂ ਲਿਆਵਾਂਗੇ? ਅਤੇ ਇਸ ਤਰ੍ਹਾਂ ਕਰ ਤੇਰੀ ਮਿਹਰਬਾਨੀ ਮੇਰਾ ਭਰਾ ਜ਼ਿੰਦਾ ਛੱਡ ਦੇ। ਹੱਜਾਜ ਵੀ ਉਰਜ਼ੋ ਇਸ ਖੂਬਸੂਰਤ ਜਵਾਬ ਤੋਂ ਇੰਨਾ ਮੁਤਾਸਰ ਹੁੰਦਾ ਕਿ ਬੀਬੀ ਮੈਂ ਤੇਰੇ ਇਸ ਖੂਬਸੂਰਤ ਜਵਾਬ ਦੀ ਵਜ੍ਹਾ ਤੋਂ ਜਾ ਤਿੰਨੇ ਨੂੰ ਰਿਹਾਅ ਕਰ ਦੇਣਾ। ਅਤੇ ਵੀ ਉਸ ਕਿਸੇ ਟਾਈਮ ਜਵਾਬ ਇਨਸਾਨ ਦੇ ਜਿਹੜਾ ਨਾ ਜ਼ੇਨ 'ਚ ਐਸਾ ਆ ਜਾਂਦਾ ਇਹ ਤਾਂ ਖੂਬਸੂਰਤ ਜਵਾਬ ਹੁੰਦਾ ਕਿ ਉਹ ਇਨਸਾਨ ਨੂੰ ਵੱਡੀ ਮੁਸੀਬਤ ਤੋਂ, ਵੱਡੀ ਅਜ਼ਮਾਇਸ਼ ਤੋਂ ਬਚਾ ਲੈਂਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਸਟੋਰੀ ਅੱਛੀ ਲੱਗੀ ਹੋਏਗੀ, ਤਾਂ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।